अस्सलाम वालेकुम, सत श्री अकाल जी। उम्मीद करना कि सारे ठीक होने। अच्छा जी, माशाल्लाह एक और स्टूडेंट पास होए ने। मलिक नासिर महमूद भाई ने 3 गलतियां इन्हां दी होईयां ने और इन्हां अपनी थ्योरी पास कीती जी और बहुत-बहुत मुबारक होवे। और बाकी जेह्ड़े स्टूडेंट ने थ्योरी पास कर ਲਈ है मेरे व्हाट्सएप नंबर सेंड कर दिओ ताकि दूसरे दोस्तां नाल भी शेयर होवे। ते जेह्ड़े स्टूडेंट पढ़ रहे हो इस चैनल तो कि चलो दूसरियां कोर्स वाली वीडियो जेह्ड़ी अपलोड कीतियां ने ओह् ते वेखनियां ने। ਇਹ ਵੀਡੀਓ ਜਿਹੜੀਆਂ ਨੇ ਕਿਹਦੇ ਵਾਲੀ ਅਪਲੋਡ ਕਰਨਾ ਇਹ ਲਾਜ਼ਮੀ ਵੇਖਿਆ ਕਰੋ। ਖਾਸ ਤੌਰ ਤੇ ਉਹ ਬੰਦੇ ਜਿਨ੍ਹਾਂ ਦਾ ਇਗਜ਼ਾਮ ਨਜ਼ਦੀਕ ਹੈ ਉਹ ਤੇ ਲਾਜ਼ਮੀ ਵੇਖਣ। ਠੀਕ ਹੈ। ਔਰ ਵੀਡੀਓ ਵੇਖ ਕੇ ਜਿਸ ਟਾਈਮ ਮੈਂ ਸਵਾਲ ਪੜ੍ਹਨਾ ਆਪਣੇ ਦਿਮਾਗ ਦੇ ਮੁਤਾਬਕ ਉਹਨੂੰ ਵੇਰੋ ਫਾਲਸੂ ਸਮਝ ਲਵਿਆ ਕਰੋ। ਚਲੋ ਮੈਂ ਤੇ ਦੱਸ ਤੇ ਦੇਣਾ ਵੀ ਕਿਹੜਾ ਵੇਰੋ ਜਾਂ ਕਿਹੜਾ ਫਾਲਸੂ ਹੈ, ਲੇਕਿਨ ਤੁਸੀਂ ਆਪਣੇ ਹਿਸਾਬ ਨਾਲ ਸੋਚ ਲੈਣਾ ਤੇ ਫਿਰ ਐਂਡ ਤੇ ਆਈਡੀਆ ਲਾਣਾ ਵੀ ਮੇਰੀਆਂ ਐਸਕੇ ਦੇ ਵਿੱਚੋਂ ਕਿੰਨੀਆਂ ਗਲਤੀਆਂ ਹੋਈਆਂ ਨੇ। ਠੀਕ ਹੈ। ਤੇ ਨਵੇਂ ਸਟੂਡੈਂਟ ਵਾਸਤੇ ਵੀ ਇਸ ਚੈਨਲ ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ ਔਰ ਕੋਰਸ ਜਿਹੜਾ ਇਹ ਚੇਂਜ ਹਲੇ ਕੋਈ ਨਹੀਂ ਹੋਇਆ। ਇਹੀ ਕੋਰਸ ਹੈ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ। ਔਰ ਜਿੰਨੇ ਵੀ ਸਟੂਡੈਂਟ ਨੇ ਮਾਸ਼ਾਅੱਲਾ ਇਹ ਜਿਨ੍ਹਾਂ ਦੇ ਮੈਸਕੇ ਦੀ ਅਪਲੋਡ ਕਰਨਾ ਉਹ ਇੱਥੋਂ ਪੜ੍ਹ ਕੇ ਪਾਸ ਹੋਏ ਨੇ। ਠੀਕ ਹੈ। ਤੇ ਇਸ ਚੀਜ਼ ਤੋਂ ਪਰੇਸ਼ਾਨ ਨਾ ਹੋਵੋ ਕਿ ਸਾਡੀ ਇੱਥੋਂ ਤਿਆਰੀ ਹੋਵੇਗੀ ਜਾਂ ਨਹੀਂ ਹੋਣ ਲੱਗੀ, ਕੰਪਲੀਟ ਕੋਰਸ ਹੈ ਜਾਂ ਨਹੀਂ। ਠੀਕ ਹੈ। ਤੇ ਐਪਲੀਕੇਸ਼ਨ ਵੈਬ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਔਰ ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਆਨਲਾਈਨ ਤੋਂ ਮਤਲਬ ਵੀ ਗੂਗਲ ਤੇ ਜਾ ਕੇ ਉਸ ਜੇ ਉਹ ਜਿਹੜੀ ਵੈਬ ਤੇ ਐਪਲੀਕੇਸ਼ਨ ਹੈ ਉੱਥੋਂ ਆਨਲਾਈਨ ਪੜ੍ਹ ਸਕਦੇ ਹੋ। ਮਤਲਬ ਲਾਈਵ ਕਲਾਸਾਂ ਦੀ ਗੱਲ ਨਹੀਂ ਕਰ ਰਿਹਾ। ਠੀਕ ਹੈ। ਚਲੋ ਜੀ, ਪਹਿਲਾ ਸਵਾਲ। ਨਿਸ਼ਾਨ ਤੁਸੀਂ ਵੇਖ ਲਿਆ ਜੀ, ਸੱਜੀ ਸਾਈਡ ਤੋਂ ਇੱਕ ਸੜਕ ਐਂਟਰ ਹੋ ਰਹੀ ਹੈ ਔਰ ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗਿਆ ਹੁੰਦਾ ਹੈ। ਮੇਨ ਸੜਕ ਵਾਲਿਆਂ ਨੂੰ ਦੱਸ ਰਿਹਾ ਵੀ ਸੱਜੀ ਸਾਈਡ ਤੋਂ ਸੜਕ ਐਂਟਰ ਪਈ ਹੁੰਦੀ ਹੈ। ਧਿਆਨ ਕਰਨਾ ਜੀ। Il segnale raffigurato nel ਨਿਸ਼ਾਨ ਦਿਖਾਇਆ ਗਿਆ preannuncia ਦੱਸ ਰਿਹਾ che si incrocia a destra ਵੇ ਸੱਜੇ ਤੋਂ ਇੱਕ ਮਿਲ ਰਹੀ ਹੈ una strada ਇੱਕ ਸੜਕ ਦੀ minore importanza ਜਿਹਦੀ ਅਹਿਮੀਅਤ ਵੈਲਿਊ ਘੱਟ ਹੈ। ਫਿਰ ਦੂਸਰਾ ਨਿਸ਼ਾਨ ਦਾ ਕੀ ਮਤਲਬ ਹੈ ਜੀ, ਇੱਕ ਕੁਰਸੀਆ ਵੱਧ ਰਿਹਾ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ la possibilità di passare a destra o a sinistra ਵੇ ਸੱਜੇ ਖੱਬੇ ਤੋਂ passare ਕਰਨਾ ਗੁਜ਼ਰਨਾ ਮੁਮਕਨ ਹੈ di un ostacolo ਰੁਕਾਵਟ ਤੋਂ। ਫਾਲਤੂ ਜੀ passare ਤੇ ਗੱਲ ਹੀ ਨਹੀਂ ਕਰ ਰਿਹਾ। ਤੀਸਰਾ lo spazio percorso nel tempo di reazione ਕਹਿੰਦਾ ਉਹ ਫਾਸਲਾ ਜਿਹੜਾ ਤੁਸੀਂ tempo di reazione ਵਿੱਚ ਤੈਅ ਕਰਦੇ ਹੋ ਇਹ quello ਕਹਿੰਦਾ ਉਹ ਵਾਲਾ ਹੁੰਦਾ ਹੈ percorso dal momento della precisione di una situazione di pericolo ਜਦੋਂ ਤੁਸੀਂ ਖਤਰਾ ਮਹਿਸੂਸ ਕਰਦੇ ਹੋ a quello di inizio della frenata ਤੇ ਬ੍ਰੇਕ ਦੇ ਸ਼ੁਰੂ ਹੋਣੇ ਤੱਕ। ਵੇਰੋ 4 ਨੰਬਰ giungendo all'incrocio ਕਹਿੰਦਾ ਚੌਕ ਤੇ ਪਹੁੰਚੇ ਹੋ rappresentato in figura ਜਿਹੜਾ ਤਸਵੀਰ ਦਿਖਾਇਆ ਗਿਆ Il veicolo B deve attendere ਕਹਿੰਦਾ B ਗੱਡੀ ਇੰਤਜ਼ਾਰ ਕਰਨਾ ਹੈ il transito degli altri 3 veicoli ਦੂਸਰੀਆਂ 3 ਗੱਡੀਆਂ ਦੇ ਚੱਲਣੇ ਦਾ। ਅੱਛਾ ਜੀ, ਇਹਨਾਂ ਵੇਰੋ ਕੀਤੇ ਆ ਲੇਕਿਨ ਫਾਲਸੋ ਹੈ। ਠੀਕ ਹੈ। ਤੇ ਚਲੋ ਇਹ ਤਸਵੀਰ ਵੇਖ ਲੈਂਦੇ ਆ। ਇਹਨੇ ਕਿਹਾ ਸੀ ਕਿ B ਗੱਡੀ ਦੂਸਰੀਆਂ ਤਿੰਨਾਂ ਗੱਡੀਆਂ ਦੇ ਚੱਲਣ ਦਾ ਇੰਤਜ਼ਾਰ ਕਰਨਾ ਹੈ। H ਪਹਿਲਾਂ ਜਾ ਸਕਦੀ ਹੈ, D ਇਸ ਤੋਂ ਪਹਿਲਾਂ ਜਾ ਸਕਦੀ ਹੈ। ਨਹੀਂ ਜੀ, ਤਿੰਨਾਂ ਦਾ ਨਹੀਂ ਇੰਤਜ਼ਾਰ ਕਰਨਾ, ਇਹ ਸਿਰਫ ਇੰਤਜ਼ਾਰ ਕਰਨਾ ਹੈ H ਦਾ ਤੇ D ਦਾ। ਠੀਕ ਹੈ। 5 ਨੰਬਰ sulle autostrade ਦੇ ਉੱਤੇ ਇਹ sulle strade extraurbaní principali ਦੇ ਉੱਤੇ per uscire dalla carreggiata ਕਹਿੰਦਾ ਇਹਨਾਂ ਦੇ carreggiate ਤੋਂ ਨਿਕਲਣ ਦੇ ਵਾਸਤੇ il conducente ਡਰਾਈਵਰ ਜਿਹੜਾ può immettersi nella corsia di decelerazione ਕਹਿੰਦਾ corsia di decelerazione ਦੇ ਵਿੱਚ ਐਂਟਰ ਹੋ ਸਕਦਾ ਹੈ anche nel tratto successivo al suo inizio ਮਤਲਬ ਜਿੱਥੋਂ ਕਹਿੰਦਾ corsia di decelerazione ਸ਼ੁਰੂ ਹੁੰਦਾ ਹੈ ਉੱਥੋਂ ਨਹੀਂ, ਮਤਲਬ ਅੱਗੋਂ ਜਾ ਕੇ ਐਂਟਰ ਹੋ ਸਕਦਾ। ਫਾਲਸੋ ਜਿੱਥੋਂ ਕੁਰਸੀਆ ਦੀ ਡਿਕਲੇਰੇਸ਼ਨ ਸ਼ੁਰੂ ਹੁੰਦਾ ਜਾਵੇ ਉੱਥੋਂ ਹੀ ਇਹਦੇ ਵਿੱਚ ਐਂਟਰ ਹੋਣਾ ਹੈ। ਠੀਕ ਹੈ। ਅੱਛਾ ਜੀ, ਜਿਹੜਾ ਸਵਾਲ ਉੱਤੇ 5 ਨੰਬਰ ਹੈ ਇਹ 2-4 ਦਿਨ ਜਿਹੜਾ ਪਹਿਲਾਂ ਸਕੇਦ ਅਪਲੋਡ ਕੀਤਾ ਉਹਦੇ ਵਿੱਚ ਵੀ ਇਹ ਸੇਮ ਸਵਾਲ ਆਇਆ ਸੀ, ਲੇਕਿਨ ਉਹਦੇ ਵਿੱਚ ਸਟੂਡੈਂਟ ਨੇ ਇਹ ਗਲਤ ਕੀਤੀ ਸੀ। 6 ਨੰਬਰ i tamponamenti stradali avvengono principalmente ਕਹਿੰਦਾ ਜਿਹੜੀ ਸੜਕ ਤੇ tamponamenti ਹੁੰਦੀ ਮਤਲਬ ਟੱਕਰ ਹੁੰਦੀ ਜਾਂ ਐਕਸੀਡੈਂਟ ਹੁੰਦੀ ਕਹਿੰਦੇ ਜ਼ਿਆਦਾਤਰ ਹੁੰਦੀਆਂ ਨੇ per la forte velocità ਜ਼ਿਆਦਾ ਸਪੀਡ ਦੀ ਵਜ੍ਹਾ ਤੋਂ। ਵੇਰੋ 7 ਨੰਬਰ i rimorchi vuoti ਕਹਿੰਦੇ ਜਿਹੜੇ ਖਾਲੀ ਰਿਮੋਰਕੀ ਹੁੰਦੇ ਨੇ ਜਿਸ ਤਰ੍ਹਾਂ ਟਰਾਲੀ ਹੋ ਗਈ che sbolsano eccessivamente ਜਿਹੜੇ ਜ਼ਿਆਦਾ ਉਛਲਦੇ ਨੇ possono essere causa di rumore ਕਹਿੰਦੇ ਸ਼ੋਰ ਦੀ ਵਜ੍ਹਾ ਬਣ ਸਕਦੇ ਨੇ। ਵੇਰੋ 8 ਨੰਬਰ 200 ਦਾ ਨਿਸ਼ਾਨ ਆ ਗਿਆ il segnale raffigurato ਹੈ ਨਿਸ਼ਾਨ ਦਿਖਾਇਆ ਗਿਆ ਇਹ un segnale di obbligo ਕਹਿੰਦਾ obbligo ਦਾ ਨਿਸ਼ਾਨ ਹੈ। ਫਾਲਸੋ 9 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ ਜਿਹੜੇ
ਗੱਡੀਆਂ 3.5 ਟਨ ਤੋਂ ਜ਼ਿਆਦਾ ਵਜ਼ਨ ਹੈ ਜਿਨ੍ਹਾਂ ਦਾ ਉਹ ਨਹੀਂ ਚੱਲ ਸਕਦੇ। Il segnale raffigurato vieta ਇਹ ਨਿਸ਼ਾਨ ਮਨਾ ਕਰਦਾ ਹੈ il transito a tutti gli autocarri ਕਹਿੰਦਾ ਸਾਰਿਆਂ ਟਰੱਕਾਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ carrozzati ਹੋਣ con furgone chiuso ਜਿਨ੍ਹਾਂ ਦਾ ਫਰਗੋਨ ਮਤਲਬ ਪਿੱਛੋਂ ਬਾਡੀ ਬੰਦ ਹੋਵੇ ਫालतू ਹੀ ਸਾਰਿਆਂ ਨੂੰ ਮਨਾ ਨਹੀਂ ਕਰ ਰਿਹਾ। 10 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ ਬਿਲਕੁਲ ਆਸਾਨ ਤਸਵੀਰ ਹੈ ਸਮਝ ਆ ਜਾਂਦੀ ਵੀ ਕਿਹੜੇ ਕੁਰਸੀਆਂ ਵਿੱਚ ਤੁਸੀਂ ਕਿੱਧਰ ਜਾ ਸਕਦੇ ਹੋ। La corsia C rappresentata in figura ਜਿਹੜਾ C ਕੁਰਸੀ ਦਾ ਤਸਵੀਰ ਦਿਖਾਇਆ ਗਿਆ ਹੈ consente il conducente ਡਰਾਈਵਰ ਨੂੰ ਇਜਾਜ਼ਤ ਦਿੰਦਾ ਹੈ solo la svolta a destra ਸਿਰਫ ਸੱਜੇ ਮੁੜਨੇ ਦੀ ਇਹਨਾਂ ਫਾਲਸੋ ਕੀਤੀ ਆ ਜੀ ਫਾਲਸੋ ਹੋਵੇ ਤਾਂ ਤਸਵੀਰ ਤੁਸੀਂ ਹੋਰ ਚੈੱਕ ਕਰ ਲਵੇ ਅਜੇ। 11 ਨੰਬਰ il pannello raffigurato B ਕਹਿੰਦਾ ਜੀ B pannello ਹੈ indica ਇਹ ਦੱਸ ਰਹੀ ਹੈ la corsia riservata agli autobus urbani ਵੇ corsia riserve ਬੱਸਾਂ ਦੇ ਲਈ ਫਾਲਸੋ। 12 ਨੰਬਰ il conducente di un motociclo ਕਹਿੰਦਾ ਜਿਹੜਾ ਮੋਟਰਸਾਈਕਲ ਦਾ ਡਰਾਈਵਰ ਹੈ che parte dal margine della carreggiata ਜਿਹੜਾ carreggiate ਦੇ ਕਿਨਾਰੇ ਤੋਂ ਚੱਲਦਾ ਹੈ e si mette nel flusso della circolazione ਤੇ ਚੱਲਣੇ ਦੇ ਫਲੋ ਵਿੱਚ ਐਂਟਰ ਹੁੰਦਾ ਮਤਲਬ ਟ੍ਰੈਫਿਕ ਚੱਲ ਰਹੀ ਉਹਦੇ ਵਿੱਚ ਐਂਟਰ ਹੁੰਦਾ ਹੈ deve indossare ਕਹਿੰਦਾ ਉਹ ਪਾ ਲਵੇ ed allacciare il casco ਤੇ ਬੰਨ ਲਵੇ ਹੈਲਮਟ ਨੂੰ ਵੇਰੋ। 13 ਨੰਬਰ la fermata di un veicolo ਕਹਿੰਦਾ ਜਿਹੜਾ ਗੱਡੀ ਦਾ ਫਰਮਾਤਾ ਹੁੰਦਾ ਹੈ ਇਹ sempre consentita ਕਹਿੰਦੇ ਇਹਦੀ ਹਮੇਸ਼ਾ ਹੀ ਇਜਾਜ਼ਤ ਹੈ per chiedere informazioni ਇਨਫੋਰਮੇਸ਼ਨ ਲੈਣੇ ਦੇ ਲਈ agli agenti del traffico ਟ੍ਰੈਫਿਕ ਵਾਲਿਆਂ ਕੋਲੋਂ ਫਾਲਤੂ ਜੀ sempre ਇਜਾਜ਼ਤ ਨਹੀਂ ਹੋ ਸਕਦੀ ਅਗਰ ਰੁਕਾਵਟ ਜਾਂ ਖਤਰਾ ਬਣਦਾ ਹੈ ਤਾਂ ਫਿਰ ਤੁਸੀਂ ਫਰਮਾਤਾ ਵੀ ਨਹੀਂ ਕਰ ਸਕਦੇ। 14 ਨੰਬਰ non esistono guanti ਕਹਿੰਦਾ ਗਲਵਜ਼ ਹੁੰਦੇ ਹੀ ਕੋਈ ਨਹੀਂ ad uso motociclistico ਮੋਟਰਸਾਈਕਲ ਦੇ ਇਸਤੇਮਾਲ ਵਾਸਤੇ di tipo omologato ਜਿਹੜੇ omologato ਹੁੰਦੇ ਨੇ ਕਹਿੰਦਾ ਇਹ ਹੁੰਦੇ ਹੀ ਕੋਈ ਨਹੀਂ। 15 ਨੰਬਰ lo stato di shock si manifesta ਕਹਿੰਦਾ ਜਿਹੜੀ ਸ਼ੌਕ ਦੀ ਹਾਲਤ ਹੁੰਦੀ ਹੈ ਜਿਹੜਾ ਸ਼ੌਕ ਲੱਗਿਆ ਹੁੰਦਾ ਕਹਿੰਦੇ ਦਾ ਪਤਾ ਲੱਗਦਾ ਹੈ con presenza di brividi ਇਹਦੇ ਵਿੱਚ brividi ਹੁੰਦਾ ਮਤਲਬ ਜਿਸ ਤਰ੍ਹਾਂ ਕੰਬਣੀ ਜਿਸਮ ਲੱਗਦੀ ਹੈ ਕਹਿੰਦਾ ਇਸ ਤਰ੍ਹਾਂ ਹੁੰਦਾ ਹੈ ਪਹਿਲੇ molto pallida ਜਿਸਮ ਜਿਹੜਾ ਪਾਲੀਦਾ ਹੋ ਜਾਂਦਾ ਪੀਲਾ ਹੋ ਜਾਂਦਾ ਇਹ sudorazione fredda alla fronte ਤੇ ਮੱਥੇ ਤੇ ਠੰਡਾ ਪਸੀਨਾ ਹੁੰਦਾ ਵੇਰੋ। ਤੇ ਲੋ ਜੀ ਅੱਜ ਦਾ ਪਾਠ ਖਤਮ ਕਰਨੇ ਆ ਦੂਸਰਾ ਪਾਠ ਇਨਸ਼ਾਅੱਲਾ ਫਿਰ ਅਪਲੋਡ ਕਰਾਂਗੇ।